मेरे आका दियां सिफतां की आखां, मेरे नबी दियां सिफतां की आखां। ਅਸੀਂ ਨਹੀਂ ਜੱਜ ਕਿਸੇ ਨੂੰ ਕਰ ਸਕਦੇ ਕਿ ਕੌਣ ਕਿੰਨਾ ਕੁ ਮੁਸਲਮਾਨ ਹੈ ਜਾਂ ਕੌਣ ਕਿੰਨਾ ਕੁ, ਪਰ ਇੰਨਾ ਜ਼ਰੂਰ ਕਹਾਂਗਾ ਹਰ ਉਹ ਇਨਸਾਨ ਜਿਹੜਾ ਕੁਰਾਨ ਪਾਕ ਦੇ ਤੇ ਹਜ਼ੂਰ ਦੀ ਸੁਨਨਤਾਂ ਤੇ ਚੱਲਦਾ ਉਹ ਸੱਚਾ ਮੁਸਲਮਾਨ ਹੈ। ਜੇ ਉਹਦੇ ਚ ਮਾੜਾ ਜਿਹਾ ਵੀ ਕੋਈ ਬਲ ਹੈ ਜਾਂ ਮਾੜੀ ਜਿਹੀ ਵੀ ਕੋਈ ਹੈ ਤੇ ਉਹ ਹੋਰ ਬਹੁਤ ਕੁਝ ਹੋ ਸਕਦਾ ਪਰ ਮੁਸਲਮਾਨ ਨਹੀਂ ਹੋ ਸਕਦਾ। ਤੁਹਾਡੀ ਜ਼ਿੰਦਗੀ 'ਚ ਕੀ ਫਰਕ ਆਇਆ? अस्सलाम वालेकुम, सत श्री अकाल, प्रणाम दोस्तों। मैं नासिर किसाना और तुसीं देख रहे हो पंजाबी चैनल एक पिंड पंजाब का। जिथे असीं लहंदे चढ़दे तो आए हुए प्राहुणे जिहड़े मुख्तलिफ किस्म की यात्रा करन पाकिस्तान आते हैं उन्होंने इंटरव्यू करी दी है। उहदे नाल नाल अज पंजाबी कॉन्फ्रेंस से आए हुए साडे चढ़दे पंजाब के एक महान सिंगर जिन्होंने मशहूरी जिहड़ी एक नात पढ़न तो मिली सीगी वो साडे नाल मौजूद ने। उन्हां नाल गलबात करते हैं कि पाकिस्तान आ के उन्होंने किहो जिहा लगा और उन्होंने नात पढ़न का ही क्यों सोचा सी, ਜਦੋਂ कि ज़्यादातर सिंगर जोड़े पहले गाने गा के अगे आने की कोशिश करते हैं। पहले तो वेलकम करते हैं जी, तुहानूं बहुत बहुत धन्यवाद जी। अपना नाम दसो जी। सतनाम पंजाबी? सतनाम पंजाबी, ठीक है जी। तो अपना पिछोकड़ किहड़ा जी? मेरा पिछोकड़ जी रियासत मलेरकोटला का एक पिंड है, उसका नाम है चौंदा। ये उही पिंड है जिथों के ज्ञानी अब्दुल गफूर कुरैशी साहब जिहड़े कि लहंदे पंजाब की बहुत बड़ी शख्सियत ने, वो मेरे पिंड तो ही माइग्रेट होकर आए। डिस्ट्रिक्ट पखर दे विच पंजाबी अदब की कहानी उन्होंने किताब बहुत मशहूर हुई। ते मैं अजकल आबादे खास पटियाला पंजाबी यूनिवर्सिटी पटियाला उत्थे मैं PhD कर रहा ते उहदे सामने ही मेरा घर जी। अच्छा, ये तुसी जिहड़ा अपना सफर अपना शुरू किया सिंगिंग करन दा जी, इहदे विच पहले तुसी गाने भी गाए सी या सिद्धी नात ताल ला के सी? जी मैं कल्चरल जिहड़ा पंजाबी फोक है उन्होंने गाउंदा रहा 2007 तो। रिकॉर्डिंगां मेरियां शुरू हुई 2016 तो, जिस दे विच सत्कारयोग पंमी बाई जी ने एक फिल्म बनाई सी दारा फिल्म। ਉਹਦੇ ਵਿੱਚ ਉਹਨਾਂ ਨੇ ਮੈਨੂੰ ਚਾਂਸ ਦਿੱਤਾ ਕਿ ਬੋਲੀਆਂ ਜਿਹੜੀਆਂ ਨੇ ਉਹਦੀਆਂ ਉਹਦੇ ਵਿੱਚ ਮੈਨੂੰ ਗਾਉਣ ਦਾ ਤੇ ਐਕਟ ਕਰਨ ਦਾ ਮੌਕਾ ਮਿਲਿਆ। ਉਹ ਬੋਲੀਆਂ ਜਨਾਬ ਇੰਨੀਆਂ ਮਸ਼ਹੂਰ ਹੋਈਆਂ ਕਿ ਉਹ 8 ਕਰੋੜ ਲੋਕਾਂ ਨੇ YouTube ਤੇ ਤੁਸੀਂ ਉਹਨੂੰ ਸਰਚ ਕਰਿਓ ਦਾਰਾ ਫਿਲਮ ਦੀਆਂ ਬੋਲੀਆਂ। ਉਹਦੇ ਵਿੱਚ ਵੱਡੇ ਵੱਡੇ ਪੰਜਾਬੀ ਲੈਜੈਂਡ ਜਿਹੜੇ ਆਰਟਿਸਟ ਨੇ, ਜਿਹਦੇ ਵਿੱਚ ਗੁਰਪ੍ਰੀਤ ਘੁੱਗੀ ਜੀ ਨੇ, ਹੈਪੀ ਰਾਏ ਕੋਟੀ ਜੀ ਨੇ, ਕਰਤਾਰ ਚੀਮਾ ਜੀ ਨੇ, ਨਿਰਮਲ ਰਿਸ਼ੀ ਜੀ। ਗੁਰਪ੍ਰੀਤ ਘੁੱਗੀ ਜੀ ਦੇ ਵਿਆਹ ਦਾ ਸੀਨ ਹੁੰਦਾ ਉੱਥੇ ਅਸੀਂ ਗਾਉਣ ਆਉਂਦੇ ਆ, ਉਹ ਗਾਇਆ 2017 ਤੋਂ ਬਾਅਦ। ਫਿਰ ਜਿਹੜੇ ਕਿੱਥੇ ਗਏ ਮੇਰੇ ਯਾਰ ਇੱਕ ਮੇਰਾ ਗੀਤ ਸੀ ਜਿਹੜਾ ਕਿ ਲਹਿੰਦੇ ਪੰਜਾਬ ਚ ਧਰਾਬੀ ਇੱਕ ਜਗ੍ਹਾ ਹੈ ਉੱਥੇ ਬਣੀ ਹੈ, ਉੱਥੋਂ ਮਾਈਗ੍ਰੇਟ ਹੋ ਕੇ ਤਿੰਨ ਜਿਹੜੇ ਦੋਸਤ ਗਏ ਉਹਨਾਂ ਦੀ ਮੈਂ ਅਸਲ ਕਹਾਣੀ ਗਾਈ ਤੇ ਬਾਕੀ ਹੋਰ ਪੰਜਾਬੀ ਛੋਟੇ ਛੋਟੇ ਗੀਤ ਗਾਉਂਦਾ ਰਿਹਾ। ਪਰ ਅਸਲ ਜਿਹੜੀ ਤੁਸੀਂ ਗੱਲ ਕਹੀ ਹੈ ਨਾਜ਼ ਸ਼ਰੀਫ ਦੀ, ਕਿਉਂਕਿ ਮੈਂ ਸਿੱਖ ਥਿਓਲੋਜੀ ਦਾ ਡਿਪਲੋਮਾ ਜਦੋਂ ਕੀਤਾ ਤਾਂ ਉਦੋਂ ਮੈਂ ਸਾਰੇ ਧਰਮ ਪੜ੍ਹੇ ਤੇ ਕੁਰਾਨ ਸ਼ਰੀਫ ਮੈਂ 2013 ਤੋਂ ਪੰਜਾਬੀ 'ਚ ਜੋ ਤਰਜਮਾ ਹੈ ਉਹ ਪੜ੍ਹਦਾ ਆ ਰਿਹਾ ਤੇ ਪੜ੍ਹਨ ਦੇ ਨਾਲ ਨਾਲ ਹੀ ਸ਼ੌਕ ਪੈਦਾ ਹੋਇਆ। ਤੇ ਜਦੋਂ ਇਹ ਪਤਾ ਲੱਗਿਆ ਕਿ ਹਜ਼ੂਰ ਦੀ ਸ਼ਾਨ ਬਾਰੇ ਔਰ ਕਿ ਉਹ ਰਹਿਮਤੁਲ ਆਲਮੀਨ ਬਣ ਕੇ ਦੁਨੀਆ ਤੇ ਸਾਰਿਆਂ ਦੇ ਲਈ ਆਏ ਤੇ ਉਹ ਫਿਰ ਸਾਨੂੰ ਵੀ ਲੱਗਿਆ ਕਿ ਅਸੀਂ ਵੀ ਆਪਣੀ ਅਕੀਦਤ ਆਪਣੇ ਤਰੀਕੇ ਦੇ ਨਾਲ ਪੇਸ਼ ਕਰੀਏ। ਤੇ ਮੈਂ 2018 'ਚ ਨਾਤ ਸ਼ਰੀਫ ਲਿਖੀ ਸੀ ਤੇ ਆਪ ਹੀ ਲਿਖੀ ਹੈ ਜੀ। ਤੇ ਮੈਂ ਹਾਂ ਤੇ ਪੜ੍ਹੀ ਮੈਂ 2021 'ਚ। ਉਹ 2-3 ਸਾਲ ਇਸ ਕਰਕੇ ਗੁਜ਼ਰ ਗਏ ਕਿ ਇੱਕ ਤਾਂ ਕੋਵਿਡ ਆ ਗਿਆ ਸੀ, ਦੂਜਾ ਮੈਂ ਇਸ ਕਰਕੇ ਵੀ ਸੋਚਿਆ ਸੀ ਕਿ ਮੈਂ ਇਹ ਨਾਤ ਕਿਸੇ ਹੋਰ ਕਲਾਕਾਰ ਤੋਂ ਰਿਕਾਰਡ ਕਰਾਵਾਂਗਾ ਕਿ ਇੱਕ ਅੱਛਾ ਮੈਸੇਜ ਜਾਏਗਾ ਕਿ ਵੀ ਸਿੱਖ ਸਮਾਜ ਦਾ ਬੰਦਾ ਲਿਖ ਰਿਹਾ ਤੇ ਮੁਸਲਿਮ ਸਮਾਜ ਦਾ ਗਾ ਰਿਹਾ ਤੇ ਹਜ਼ੂਰ ਦੀ ਸ਼ਾਨ। ਪਰ ਉਹ ਕਿਸੇ ਕਾਰਨ ਚਲੋ ਉਹਨਾਂ ਨੇ ਨਹੀਂ ਗਾਈ ਤੇ ਫਿਰ ਮੈਂ ਇਹ 2021 ਦੇ ਵਿੱਚ ਪੇਸ਼ ਕੀਤੀ। ਔਰ ਜਦੋਂ ਮਤਲਬ ਇਹ ਪੇਸ਼ ਕੀਤੀ ਇਹ ਨਾਤ ਤਾਂ ਉਸ ਦਿਨ ਤੋਂ ਬਾਅਦ ਜ਼ਿੰਦਗੀ 'ਚ ਬਹੁਤ ਵੱਡਾ ਮੈਂ ਕਹਾਂਗਾ ਬਹੁਤ ਤਬਦੀਲੀ ਆਈ, ਜਾਂ ਇਹ ਕਹਿ ਲਓ ਕਿ ਅਸਲ ਯਾਤਰਾ ਹੀ ਉਦੋਂ ਸ਼ੁਰੂ ਹੋਈ, ਜਰਨੀ ਮੇਰੀ ਉਦੋਂ ਸਟਾਰਟ ਹੋਈ। ਕਲਾਕਾਰੀ 'ਚ ਵੀ ਹਰ ਜਗ੍ਹਾ ਗਿਆ ਮੈਨੂੰ ਮੁਹੱਬਤ ਮਿਲੀ ਔਰ ਇਸ ਪੰਜਾਬ ਦੇ ਵਿੱਚ ਵਸਦੇ ਲਹਿੰਦੇ ਪੰਜਾਬ 'ਚ ਵਸਦੇ ਜਿਹੜੇ ਪੰਜਾਬੀ ਨੇ ਮੈਂ ਉਹਨਾਂ ਨੂੰ 90% ਕ੍ਰੈਡਿਟ ਉਹਨਾਂ ਨੂੰ ਦਿੰਦਾ 100 ਦੇ ਵਿੱਚੋਂ, ਕਿਉਂਕਿ 10% ਮੈਨੂੰ ਪੂਰੀ ਦੁਨੀਆ ਨੇ ਸੁਣਿਆ ਤੇ 90% ਮੈਨੂੰ ਪਾਕਿਸਤਾਨ ਭਰਾਵਾਂ ਨੇ, ਭੈਣਾਂ ਨੇ, ਵੱਡਿਆਂ ਨੇ, ਛੋਟਿਆਂ ਨੇ ਔਰ ਉਹਨਾਂ ਨੇ ਜ਼ਿੰਮੇਵਾਰੀ ਸਮਝੀ ਕਿ ਸਾਡੀ ਗੱਲ ਕਰ ਰਿਹਾ, ਸਾਡੇ ਸਮਾਜ ਦੀ ਗੱਲ ਕਰ ਰਿਹਾ, ਸਾਡੇ ਹਜ਼ੂਰ ਦੀ ਗੱਲ ਕਰ ਰਿਹਾ, ਇਹਨੂੰ ਅਸੀਂ ਦੱਸੀਏ ਕਿ ਸਾਡੇ ਤੱਕ ਪਹੁੰਚ ਚੁੱਕੀ ਹੈ। ਤੇ ਸਭ ਤੋਂ ਜਿਹੜੀ ਮੈਨੂੰ ਕੋਈ ਅੱਛੀ ਗੱਲ ਲੱਗਦੀ ਹੈ ਉਹ ਇਹ ਲੱਗਦੀ ਹੈ ਕਿ ਮੈਨੂੰ ਹਰ ਸਾਲ ਰੋਜ਼ਿਆਂ ਦੇ ਦਿਨਾਂ ਦੇ ਵਿੱਚ ਜਾਂ ਜਦੋਂ ਮੈਂ ਨਾਤ ਵੀ ਪੇਸ਼ ਕੀਤੀ ਮਦੀਨਾ ਸ਼ਰੀਫ ਤੋਂ ਕੋਈ ਨਾ ਕੋਈ ਬੰਦਾ ਵੀਡੀਓ ਕਾਲ ਕਰਕੇ ਕਹਿੰਦਾ ਜੀ ਕਿ ਅਸੀਂ ਸਾਹਮਣੇ ਉਹਨਾਂ ਸਬਜ਼ ਗੁੰਬਦਾਂ ਦੇ ਸਾਹਮਣੇ ਖੜੇ ਆ ਤੇ ਤੁਹਾਨੂੰ ਅਸੀਂ ਸੁਣ ਰਹੇ ਆ। ਤੇ ਮੇਰਾ ਉਦੋਂ ਮੈਂ ਮਤਲਬ ਉਸ ਮਾਲਕ ਅੱਗੇ ਬੜਾ ਸਰੈਂਡਰ ਕਰਦਾ
कि मैं जिस जिवें कह लेना छोटी गल नहीं है। हाँ, और जिस दिन मैं ये पेश की थी उਦੋਂ ਤੀਜੇ ਚੌਥੇ ਦਿਨ ਮੈਨੂੰ ਵੀਡੀਓ ਕਾਲ ਮਦੀਨਾ ਸ਼ਰੀਫ ਤੋਂ ਆਈ। ਕੋਈ ਨਾ ਕੋਈ ਦੋਸਤ ਹੈ, ਜੋ ਕੱਲ ਤੁਹਾਨੂੰ ਪਤਾ ਨੈਟ ਦਾ ਜ਼ਮਾਨਾ ਹੈ, ਮੇਰੇ ਫੇਸਬੁੱਕ ਪੇਜ ਤੋਂ ਇੰਸਟਾਗ੍ਰਾਮ ਤੋਂ ਕਿਤੋਂ ਵੀ ਉਹ ਲੱਭ ਲੈਂਦੇ ਨੇ ਨੰਬਰ ਤੇ ਮੈਂ ਵੀ ਖੁਸ਼ ਹੁੰਦਾ ਕਿ ਮੇਰੀ ਹਾਜ਼ਰੀ ਜਿਹੜੀ ਕਬੂਲ ਹੋਈ ਹੈ ਉਸ ਦਰ ਤੇ, ਜਿੱਥੇ ਮੈਂ ਤਾਂ ਇਹ ਕਹਾਂਗਾ ਹਰ ਕਲਾਕਾਰ ਕੁਝ ਨਾ ਕੁਝ ਸੋਚ ਕੇ ਗਾਉਂਦਾ ਵੀ ਮੈਂ ਆਹ ਕੰਮ ਹੈ ਇਸ ਕਰਕੇ ਕਰਾਂ, ਇਹਦੇ ਤੋਂ ਮੈਨੂੰ ਇਹ ਮਿਲੇਗਾ, ਇਹਦੇ ਤੋਂ ਮਿਲੇਗਾ, ਪਰ ਇਹ ਮੇਰਾ ਅੱਲਾ ਜਾਣਦਾ ਹੈ, ਇਹ ਮੇਰਾ ਰੱਬ ਜਾਣਦਾ ਹੈ, ਇਹ ਮੇਰੇ ਹਜ਼ੂਰ ਜਾਣਦੇ ਨੇ ਕਿ ਮੇਰੀ ਨੀਅਤ ਸਿਰਫ ਇੰਨੀ ਸੀ ਕਿ ਮੈਂ ਆਪਣੇ ਭਰਾਵਾਂ ਨੂੰ, ਮੁਸਲਿਮ ਭੈਣ ਭਰਾਵਾਂ ਨੂੰ ਇੱਕ ਮੁਹੱਬਤ ਦਾ ਪੈਗਾਮ ਜਿਹੜਾ ਆਪਣੇ ਵੱਲੋਂ ਸਿੱਖ ਸਮਾਜ ਵੱਲੋਂ ਦੇਣਾ ਕਿ ਅਸੀਂ ਹਜ਼ੂਰ ਬਾਰੇ ਕੀ ਸੋਚਿਆ ਵੀ ਹੈ, ਔਰ ਉਹ ਪਹੁੰਚਿਆ ਔਰ ਲੋਕਾਂ ਦੇ ਦਿਲਾਂ ਤੱਕ। ਇਹਦੇ ਲਈ ਮੈਂ ਆਪਣਾ, ਮੇਰਾ ਕੋਈ ਫਨ ਨਹੀਂ ਹੈ ਇਸ ਦੇ ਵਿੱਚ, ਇਹ ਉਹਨਾਂ ਦੀ ਮਿਹਰਬਾਨੀ। ਅੱਛਾ ਸਤਨਾਮ ਭਾਈ, ਇਹ ਜਿਹੜਾ ਆਪਣਾ ਵਸੇਬ ਆ ਇੱਥੇ ਮੁਸਲਮਾਨ ਕਮਿਊਨਿਟੀ ਵੀ ਰਹਿੰਦੀ ਸੀਗੀ ਜਿੱਥੇ ਇੰਡੀਆ 'ਚ ਆਪਾਂ ਰਹਿੰਦੇ ਹਾਂ? ਹਾਂਜੀ ਹਾਂ, ਜਿੱਥੋਂ ਮੇਰਾ ਜੱਦੀ ਘਰ ਹੈ ਉਹ ਹੈ ਚੌਂਦਾ ਪਿੰਡ, ਉੱਥੋਂ 15 ਕਿਲੋਮੀਟਰ ਦੂਰ ਇੱਕ ਸ਼ਹਿਰ ਹੈ ਮਲੇਰਕੋਟਲਾ। ਉਹ ਤਾਂ ਹੈ ਜਿੱਥੇ ਜਿਹਨੂੰ ਮਿਨੀ ਪਾਕਿਸਤਾਨ ਕਿਹਾ ਜਾਂਦਾ ਨੇ। ਔਰ ਉੱਥੇ ਮੇਰੇ ਕਿੰਨੇ ਹੀ ਮੇਰੇ ਅਹਿਬਾਬ ਦੋਸਤ ਮਿੱਤਰ, ਅੱਛਾ ਉਹ ਅਸੀਂ ਇਕੱਠੇ ਪੜ੍ਹੇ ਆ, ਇਕੱਠੇ ਖਾਂਦੇ ਰਹੇ ਆ, ਤੇ ਸਾਨੂੰ ਜਿਵੇਂ ਕਹਿ ਲਓ ਕਲਚਰ 'ਚ ਕਦੇ ਲੱਗਿਆ ਹੀ ਨਹੀਂ ਕਿ ਅਸੀਂ ਤੁਸੀਂ ਇੱਕ ਵੱਖਰੇ ਹੋ। ਇਹ ਇੱਕ ਬਹੁਤ ਬੜੀ ਗੱਲ ਆ ਕਿ ਇੱਕ ਗੈਰ ਮਜ਼ਹਬ ਜਿਹੜਾ ਇਸਲਾਮ ਦੇ ਵਿੱਚ ਨਹੀਂ ਹੈਗਾ, ਉਹ ਇਸਲਾਮ ਦੀ ਇੱਕ ਹਕਾਨੀਅਤ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ, ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਮੁਹੱਬਤ ਦਾ ਇਜ਼ਹਾਰ ਨਾਤ ਦੀ ਸ਼ਕਲ ਦੇ ਵਿੱਚ ਕੀਤਾ। ਔਰ ਮੈਂ ਸਮਝਦਾ ਕਿ ਇਹ ਇਸ ਤਰ੍ਹਾਂ ਅਗਰ ਸਾਨੂੰ ਕਰਨਾ ਪਵੇ ਸ਼ਾਇਦ ਅਸੀਂ ਨਾ ਕਰ ਸਕੀਏ। ਇਹਦੇ ਵਿੱਚ ਇਹ ਬਹੁਤ ਬੜੀ ਗੱਲ ਆ। ਔਰ ਮੈਂ ਸਮਝਦਾ ਕਿ ਤੁਹਾਡਾ ਇੱਕ ਐਸਾ ਸੁਨੇਹਾ ਆ ਸਾਰੇ ਪੂਰੀ ਇਨਸਾਨੀਅਤ ਲਈ ਕਿ ਅਗਰ ਆਪਾਂ ਸਾਰੇ ਇਸ ਚੀਜ਼ ਤੇ ਅਮਲ ਕਰਨਾ ਸ਼ੁਰੂ ਕਰ ਦਈਏ ਤਾਂ ਸਾਡੀਆਂ ਨਫ਼ਰਤਾਂ ਬਿਲਕੁਲ ਖਤਮ ਹੋ ਜਾਣ, ਇੱਕ ਦੂਸਰੇ ਨਾਲ। ਮੈਂ ਤੇ ਇਹ ਕਹਾਂਗਾ ਇਹ ਕੰਮ ਇਕੱਲਾ ਮੈਂ ਨਹੀਂ ਕੀਤਾ, ਕਿੰਨੇ ਹੀ ਜਿਹੜੇ ਮੁਸਲਿਮ ਕਲਾਕਾਰ ਨੇ ਜਿਨ੍ਹਾਂ ਦੇ ਵਿੱਚ ਮੈਂ ਨਾਮ ਲੈ ਰਿਹਾ ਕੁਝ, ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਖਿਆਲ ਗਾਇਆ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਉਹਨਾਂ ਨੇ ਗੁਰਬਾਣੀ ਦੇ ਵਿੱਚ ਆਲਮ ਲੋਹਾਰ ਸਾਹਿਬ ਨੇ ਵੀ ਗਾਇਆ, ਉਹਨਾਂ ਨੇ ਵੀ ਗਾਇਆ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਸ਼ਬਦ ਆਉਂਦਾ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਉਹਦੇ ਵਿੱਚ ਉਹ ਸ਼ਬਦ ਜਿਹੜਾ ਗੁਰੂ ਆਪਣੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਗਾਇਆ, ਰਿਕਾਰਡ ਵੀ ਕਰਿਆ। ਇਸੇ ਤਰ੍ਹਾਂ ਸ਼ੌਕਤ ਅਲੀ ਸਾਹਿਬ ਨੇ ਗੁਰਬਾਣੀ ਨੂੰ ਗਾਇਆ। ਕਿੰਨੇ ਹੀ ਮੁਸਲਿਮ ਕਲਾਕਾਰਾਂ ਨੇ ਮੁਹੱਬਤ ਪੇਸ਼ ਕੀਤੀ ਹੈ। ਬਾਬਾ ਗੁਰੂ ਨਾਨਕ ਬਾਰੇ ਤੁਸੀਂ ਪਤਾ ਹੀ ਆ ਵੀ ਕਿੰਨੇ ਲੋਕਾਂ ਨੇ ਗਾਇਆ ਲਹਿੰਦੇ ਪੰਜਾਬ ਚੋਂ। ਤੇ ਮੇਰਾ ਵੀ ਫਿਰ ਮੈਨੂੰ ਇਹ ਲੱਗਿਆ ਕਿ ਅਸੀਂ ਵੀ ਆਪਣੀ ਖੁੱਲ੍ਹਦਿਲੀ ਦਿਖਾਈਏ, ਅਸੀਂ ਵੀ ਹਜ਼ੂਰ ਦੀ ਸ਼ਾਨ ਬਿਆਨ ਕਰੀਏ ਜੀ। ਅੱਛਾ, ਇਹ ਜਿਹੜਾ ਤੁਸੀਂ ਕਲਾਮ ਇਹ ਤਾਂ ਆਪਣਾ ਗਾਇਆ, ਵੈਸੇ ਤੁਸੀਂ ਕਿਹੜੇ ਲਹਿੰਦੇ ਚੜ੍ਹਦੇ ਜਿਹੜੇ ਪੰਜਾਬ ਦੇ ਸ਼ਾਇਰ ਆ ਉਹਨਾਂ ਦਾ ਕਲਾਮ ਗਾ ਚੁੱਕੇ ਨੇ, ਪੜ੍ਹ ਚੁੱਕੇ ਨੇ? ਮੈਂ ਲਹਿੰਦੇ ਪੰਜਾਬ ਦੇ ਵਿੱਚ ਜੀ ਅਫਜ਼ਲ ਸਾਹਿਰ ਸਾਹਿਬ, ਉਹਨਾਂ ਦੀ ਇੱਕ ਬੜੀ ਮਕਬੂਲ ਰਚਨਾ ਹੈ ਜਿਹਨੂੰ ਉਹਨਾਂ ਦੇ ਨਾਮ ਦਿੱਤਾ ਪਾਕਿਸਤਾਨ ਦੀ ਬਾਤ। ਸਾਡੇ ਬਾਬੇ ਲੀਕਾਂ ਚੁੰਮੀਆਂ ਸਾਨੂੰ ਮੱਤ ਕੀ ਆਉਣੀ, ਅੰਗ ਲਮਕਣ ਨੰਗੀ ਤਾਰ ਤੇ ਵਿੱਚ ਰੱਤ ਕੀ ਆਉਣੀ, ਅਸੀਂ ਝੂਠੀ ਖੇਡ ਕੇ ਇੱਕ ਸੱਚ ਬਣਾਇਆ, ਫਿਰ ਉਸ ਨੂੰ ਧਰਮੀ ਲਹਿਰ ਦਾ ਇੱਕ ਤੜਕਾ ਲਾਇਆ, ਅਸੀਂ ਪਾਕ ਪਲੀਤੇ ਪਾਣੀਆਂ ਵਿੱਚ ਰਿੱਝਦੇ ਜਾਈਏ, ਜਾਂ ਹੱਸੀਏ ਘੂਰੀ ਵੱਟ ਕੇ ਜਾਂ ਖਿੱਚਦੇ ਜਾਈਏ। ਇਹ ਸਾਰੀ ਨੂੰ ਮੈਂ ਰਿਕਾਰਡ ਕੀਤਾ। ਇਸ ਤੋਂ ਬਾਅਦ ਮੈਂ ਇੱਕ ਆਪਣਾ ਪ੍ਰੋਫੈਸਰ ਤਾਰਕ ਗੁੱਜਰ ਸਾਹਿਬ ਡਿਸਟ੍ਰਿਕਟ ਲਈਆ ਤੋਂ ਨੇ, ਉਹਨਾਂ ਦਾ ਇੱਕ ਗਾਣਾ ਸੀ, ਮੈਂ ਧਰਤੀ ਦੇਸ਼ ਪੰਜਾਬ ਦੀ, ਮੇਰਾ ਜੁੱਸਾ ਲੀਰੋ ਲੀਰ, ਮੇਰੇ ਮੂੰਹ ਤੇ ਜਿੰਦਰੇ ਚੁੱਪਦੇ ਤੇ ਪੈਰੀਂ ਸਬਰ ਜੰਜੀਰ, ਮੈਨੂੰ ਰਾਖੀਆਂ ਪਾਈਆਂ ਬੇੜੀਆਂ, ਮੈਂ ਘਰ ਵਿੱਚ ਹੋਈ ਅਸੀਰ, ਮੈਨੂੰ ਵੈਰੀਆਂ ਕੀ ਸੀ ਮਾਰਨਾ, ਮੇਰੇ ਸੱਜਣਾ ਭੰਨੇ ਤੀਰ। ਤਾਰਕ ਗੁੱਜਰ ਸਾਹਿਬ ਉਹ ਸ਼ਖਸੀਅਤ ਆ ਜੀ ਮੇਰੇ ਵੱਡੇ ਭਾਈ ਕਿ ਜਿਹੜੇ ਬੇਤਾ ਪ੍ਰੀਤਮ ਦੇ ਨਾਲ ਵੀ ਮੁਲਾਕਾਤ ਬਿਲਕੁਲ ਇੰਡੀਆ ਜਾ ਚੁੱਕੇ ਆ। ਬਿਲਕੁਲ ਬਹੁਤ ਬੜਾ ਨਾਮ ਆ। ਲੇਕਿਨ ਇੱਕ ਇਹ ਚੀਜ਼ ਨਹੀਂ ਮਹਿਸੂਸ ਕੀਤੀ ਕਿ ਜਿਹੜੇ ਸਾਡੇ ਪੰਜਾਬ ਲਹਿੰਦੇ ਦੇ ਜਿੰਨੇ ਵੀ ਸ਼ਾਇਰ ਆ ਜਿਨ੍ਹਾਂ ਨੇ ਖਾਸ ਕਰ ਪੰਜਾਬੀ ਤੇ ਕੰਮ ਕੀਤਾ, ਪੰਜਾਬ ਦੀ ਧਰਤੀ ਨਾਲ ਤਲਕ ਆ, ਉਹਨਾਂ ਨੂੰ ਜਿੰਨੀ ਪਜ਼ੀਰਾਈ ਜਾਂ ਜਿੰਨੀ ਸ਼ੋਹਰਤ ਜਾਂ ਜਿੰਨੀ ਮੁਹੱਬਤ ਚੜ੍ਹਦੇ ਵੱਲੋਂ ਮਿਲੀ ਆ, ਲਹਿੰਦੇ ਵੱਲੋਂ ਵੀ ਨਹੀਂ ਮਿਲੀ ਹੈਗੀ। ਕਿਉਂਕਿ ਜਿਸ ਤਰ੍ਹਾਂ ਨਜ਼ਮੀ ਸਾਹਿਬ ਦਾ ਉਹਨਾਂ ਨੇ ਮੁਜੱਸਮਾ ਬਣਾਇਆ ਆ, ਅਸੀਂ ਮਹਿਸੂਸ ਕੀਤਾ ਇਹ ਗੱਲ, ਅਸੀਂ ਵੀ ਮਹਿਸੂਸ ਉੱਥੇ ਬੈਠੇ ਵੀ ਕਰਦੇ ਆ, ਇੱਥੇ ਵੀ ਆ ਕੇ ਅੱਜ ਮਹਿਸੂਸ ਹੋਇਆ ਕਿ ਇਹਨਾਂ ਵੈਸੇ ਵੀ ਸ਼ਾਇਰ ਹੋਏ, ਅਦੀਬ ਹੋਏ, ਕਲਾਕਾਰ ਹੋਏ, ਫਨਕਾਰ ਹੋਏ, ਅਦਾਕਾਰ ਹੋਏ, ਇਹ ਕਿਸੇ ਕੌਮ ਦਾ ਸਰਮਾਇਆ ਹੁੰਦੇ ਨੇ, ਵਿਰਾਸਤ ਹੁੰਦੇ ਨੇ। ਜੇ ਕਿਸੇ ਕੌਮ ਨੂੰ ਦੇਖਣਾ ਹੋਵੇ ਨਾ ਤਾਂ ਉਹਦੇ ਕਲਾਕਾਰੀ ਸਫੀਰ ਹੁੰਦੇ ਨੇ, ਉਹ ਤੁਰਦੇ ਫਿਰਦੇ ਇੱਕ ਮੈਂ ਕਹਾਂਗਾ ਯੂਨੀਵਰਸਿਟੀਆਂ ਹੁੰਦੇ ਨੇ ਜਿਹਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਉਹ ਕੌਮ ਦਾ ਰਹਿਣ ਸਹਿਣ ਕਿਹੋ ਜਿਹਾ ਹੋਏਗਾ, ਉਹ ਕੌਮ ਦਾ ਮੁਸਤਕਬਲ ਕਿਸ ਤਰ੍ਹਾਂ ਦਾ ਹੋਏਗਾ, ਉਹਦਾ ਇਤਿਹਾਸ ਕਿਸ ਤਰ੍ਹਾਂ ਦਾ ਹੋਏਗਾ। ਫਨਕਾਰ ਮਤਲਬ ਉਹ ਡਿਲੀਵਰ ਕਰਦੇ ਨੇ ਪੂਰੀ ਦੁਨੀਆ ਦੇ ਅੱਗੇ ਲੈ ਕੇ ਜਾਂਦੇ ਨੇ। ਸੋ ਮੈਨੂੰ ਇਹ ਕਹਿੰਦੇ ਹੋਏ ਬੜੀ ਮਤਲਬ ਕਿ ਇਹ ਬਿਲਕੁਲ ਮੈਂ ਤੁਹਾਡੇ ਨਾਲ ਐਗਰੀ ਕਰਦਾ ਕਿ ਜੋ ਮੁਹੱਬਤ ਲਹਿੰਦੇ ਪੰਜਾਬ 'ਚ ਉਹਨਾਂ ਨੂੰ ਨਹੀਂ ਮਿਲੀ, ਉਹ ਤੋਂ ਦੁੱਗਣੀ ਚੌਗਣੀ ਮੁਹੱਬਤ ਜਿਹੜੀ ਹੈ ਸਾਡੇ ਚੜ੍ਹਦੇ ਪੰਜਾਬ 'ਚ ਇੱਥੇ ਦੇ ਸ਼ਾਇਰਾਂ ਨੂੰ, ਇੱਥੇ ਦੇ ਕਲਾਕਾਰਾਂ ਨੂੰ, ਅਦੀਬਾਂ ਨੂੰ, ਸਾਰਿਆਂ ਨੂੰ ਮਿਲੀ ਹੈ। ਔਰ ਜਿਵੇਂ ਤੁਸੀਂ ਕਿਹਾ ਉਹਨਾਂ ਦਾ ਮੁਜੱਸਮਾ ਬਣਾਇਆ, ਐਸੇ ਤਰ੍ਹਾਂ ਹੀ ਕਿੰਨੇ ਹੀ ਕਲਾਕਾਰਾਂ ਨੇ
ਜਿਹੜੇ ਇੱਥੋਂ ਦੇ ਜਿਹੜੇ ਮਤਲਬ ਰਾਈਟਰਾਂ ਨੂੰ ਮਤਲਬ ਕਿ ਗਾਇਆ, ਪਲੱਸ ਫਿਲਮਾਂ ਦੇ ਵਿੱਚ ਵੀ ਅਦਾਕਾਰ। ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿੰਨੀਆਂ ਫਿਲਮਾਂ ਇਕੱਠਿਆਂ ਦੀਆਂ ਬਣ ਰਹੀਆਂ ਨੇ, ਮਤਲਬ ਚੜ੍ਹਦੇ ਲਹਿੰਦੇ ਪੰਜਾਬ ਦੇ ਆਰਟਿਸਟ ਇਕੱਠੇ ਹੋ ਕੇ। ਸੋ ਅਸੀਂ ਤਾਂ ਹਮੇਸ਼ਾ ਹੀ ਜਿਹੜਾ ਇਹ ਦੁਆ ਕਰਦੇ ਹਾਂ ਕਿ ਮਾਲਕ ਪੰਜਾਬੀਆਂ ਦੀ ਸਰਦਾਰੀ ਇਸੇ ਤਰ੍ਹਾਂ ਬਰਕਰਾਰ ਰੱਖੇ ਤੇ ਅਸੀਂ ਐਸੇ ਤਰ੍ਹਾਂ ਪੰਜਾਬੀਅਤ ਦਾ ਹੋਕਾ ਦਿੰਦੇ ਰਹੇ। ਇਹ ਦੇਖੋ ਜੀ, ਸ਼ਾਇਰ ਇੱਕ ਕੈਫੀਅਤ ਬਿਆਨ ਕਰਦਾ ਹੁੰਦਾ ਆ, ਜਿਹੜੇ ਪੰਜਾਬੀ ਸ਼ਾਇਰ ਦੇ ਵਿੱਚ ਉਹਦੀ ਸ਼ਾਇਰੀ 'ਚ ਕਲਚਰ, ਜ਼ਬਾਨ ਜਾਂ ਗੁਜ਼ਰਿਆ ਹੋਇਆ ਜ਼ਮਾਨੇ ਦੀ ਝਲਕ ਨਾ ਨਜ਼ਰ ਆਵੇ ਤਾਂ ਉਹ ਵੀ ਮੈਂ ਸਮਝਦਾ ਕਿ ਉਹ ਆਪਣਾ ਸਹੀ ਹੱਕ ਅਦਾ ਨਹੀਂ ਕਰ ਰਿਹਾ ਹੁੰਦਾ। ਤੇ ਇਹ ਸਾਡੇ ਉਹ ਪੰਜਾਬੀ ਸ਼ਾਇਰ ਆ ਜਿਹੜੇ ਇਹਨਾਂ ਚੀਜ਼ਾਂ ਨੂੰ ਲੈ ਕੇ ਅੱਗੇ ਤੁਰ ਰਹੇ ਆ, ਜਿਨ੍ਹਾਂ ਨੇ ਇਹ ਚੀਜ਼ਾਂ ਨੂੰ ਉਜਾਗਰ ਕੀਤਾ, ਇਹਨਾਂ ਚੀਜ਼ਾਂ ਨੂੰ ਹਾਈਲਾਈਟ ਕੀਤਾ। ਪਰ ਗੱਲ ਉਹੀ ਪਹਿਲੇ ਵਾਲੀ ਕਿ ਬਦਕਿਸਮਤੀ ਦੇ ਨਾਲ ਪਾਕਿਸਤਾਨ ਦੇ ਵਿੱਚ ਜਿਹੜੀ ਇਹਨਾਂ ਨੂੰ ਉਹ ਇੱਕ ਮੁਹੱਬਤ ਜਾਂ ਇੱਕ ਉਹਨਾਂ ਨੂੰ ਅਪਨਾਈਅਤ ਮਿਲਣੀ ਚਾਹੀਦੀ ਸੀ, ਉਹ ਨਹੀਂ ਮਿਲਦੀ ਹੈਗੀ। ਬਹੁਤ ਸਾਰੇ ਐਸੇ ਸਾਡੇ ਪੰਜਾਬੀ ਸ਼ਾਇਰ ਆ ਜਿਹੜੇ ਵਿਚਾਰੇ ਘਰਾਂ 'ਚ ਬੈਠੇ ਆ, ਜਿਨ੍ਹਾਂ ਦਾ ਬਹੁਤ ਬੁਰਾ ਹਾਲ ਆ, ਲੇਕਿਨ ਇਸ ਤਰ੍ਹਾਂ ਦੀਆਂ ਪੰਜਾਬੀ ਕਾਨਫਰੰਸ ਤੋਂ ਵੀ ਉਹ ਦੂਰ ਆ, ਉਹ ਨਹੀਂ ਆ ਰਹੇ, ਉਹਨਾਂ ਨੂੰ ਕੋਈ ਸੱਦਾ ਹੀ ਨਹੀਂ ਦੇ ਰਿਹਾ ਹੈਗਾ। ਮੈਂ ਤਾਂ ਇਹ ਕਹਾਂਗਾ ਜੀ, ਜਿਵੇਂ ਉਸਤਾਦ ਜਮੀਲ ਚਿਸ਼ਤੀ ਸਾਹਿਬ ਫੈਸਲਾਬਾਦ ਤੋਂ, ਮੈਂ ਉਹਨਾਂ ਨੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਵੀ 6 ਗਾਣੇ ਉਹਨਾਂ ਨੇ ਰਿਕਾਰਡ ਕੀਤੇ ਤੇ ਨੁਸਰਤ ਸਾਹਿਬ ਨੇ, ਤੇ ਮੈਂ 2 ਗਾਣੇ ਉਹਨਾਂ ਦੇ ਹੁਣ ਰਿਕਾਰਡ ਕਰ ਚੁੱਕੇ ਆ, ਜਿਹੜੇ ਬਹੁਤ ਜਲਦੀ ਤੁਹਾਡੇ ਸਾਹਮਣੇ ਪੇਸ਼ ਹੋਣਗੇ। ਤੇ ਆਪਾਂ ਤਾਂ ਆਪਣੇ ਤੌਰ ਤੇ ਕੋਸ਼ਿਸ਼ ਕਰ ਸਕਦੇ ਹਾਂ, ਤੇ ਬਾਕੀ ਉਹਦੇ ਕੀ ਕਾਰਨ ਨੇ ਉਹ ਤੁਸੀਂ ਬਿਹਤਰ ਜਾਣਦੇ ਹੋ। ਪਰ ਮੈਂ ਇੰਨਾ ਜ਼ਰੂਰ ਕਹਾਂਗਾ ਕਿ ਮਾਣ ਕਰਨਾ ਚਾਹੀਦਾ, ਆਪਣਿਆਂ ਦਾ ਮਾਣ ਘਰ ਤੋਂ ਸ਼ੁਰੂ ਕਰੀਏ। ਅਸੀਂ ਮਾਣ ਕਰੀਏ ਕਿ ਯਾਰ ਸਾਡਾ ਹੈ। ਤੇ ਬਹੁਤੇ ਲੋਕ ਇਹ ਵੀ ਉਡੀਕ ਕਰਦੇ ਰਹਿੰਦੇ ਨੇ ਕਿ ਜਦੋਂ ਇਹ ਰੁਖਸਤ ਹੋਏਗਾ ਦੁਨੀਆ ਤੋਂ ਉਦੋਂ ਕਹਾਂਗੇ ਇਹ ਚੰਗਾ ਸੀ। ਮੈਂ ਕਹਾਂਗਾ ਉਦੋਂ ਨਾ ਕਹੋ, ਜਿਉਂਦੇ ਦੀ ਬੰਦਨ ਕਹੋ ਕਿ ਯਾਰ ਅਸੀਂ ਤੇਰੇ ਨਾਲ ਆ, ਤੂੰ ਸਾਡਾ, ਮਤਲਬ ਉਹਨੂੰ ਬੂਸਟ ਕਰੋ, ਉਹਨੂੰ ਅਪਲਿਫਟ ਕਰੋ, ਉਹਨੂੰ ਕਹੋ ਕਿ ਅਸੀਂ ਤੇਰੇ ਨਾਲ ਆ, ਤੂੰ ਬਹੁਤ ਆਪਣੇ ਫਨ ਦੇ ਵਿੱਚ, ਆਪਣੇ ਲਿਖਣ ਦੇ ਵਿੱਚ, ਆਪਣੇ ਗਾਉਣ 'ਚ, ਜਾਂ ਜੋ ਵੀ ਉਹ ਕੰਮ ਕਰਦਾ ਉਹਨੂੰ ਐਪਰੀਸ਼ੀਏਟ ਕਰੋ, ਤਾਂ ਜੋ ਹੋਰ ਵੱਧ ਕੇ ਖੁੱਲ੍ਹ ਕੇ ਪੰਜਾਬੀ ਦੀ ਗੱਲ ਕਰੇ। ਤੁਹਾਡਾ ਪਿਛਲੀ ਵਾਰੀ ਵੀਜ਼ਾ ਲੱਗਦਾ ਰਹਿ ਗਿਆ, ਹੁਣ ਤੁਹਾਡਾ ਵੀਜ਼ਾ ਲੱਗ ਗਿਆ, ਚਲੋ ਅੱਜ ਤੁਸੀਂ ਸਾਡੇ ਦਰਮਿਆਨ ਬੈਠੇ। ਜੀ ਕੀ ਮਹਿਸੂਸ ਕਰਦੇ ਹੋ ਪਾਕਿਸਤਾਨ ਦੀ ਧਰਤੀ ਤੇ ਆ ਕੇ? ਬਹੁਤ ਅੱਛਾ ਮਹਿਸੂਸ ਕਰ ਰਹੇ ਨੇ, ਔਰ ਇਹ ਮੈਂ ਕਹਾਂਗਾ ਜਿਹੜਾ ਇਹ ਸ਼ਹਿਰ ਨੇ, ਇਹ ਬਿਲਕੁਲ ਸੇਮ ਹੀ ਸਾਡੇ ਵਾਲੀ ਗੱਲ ਹੈ। ਮਤਲਬ ਕੋਈ ਆ ਕੇ ਇਹ ਨਹੀਂ ਲੱਗਿਆ ਵੀ ਅਸੀਂ ਕਿਤੇ ਬਾਹਰ ਮੁਲਕ 'ਚ ਆਏ ਹਾਂ, ਇਹ ਸਾਡਾ ਆਪਣਾ ਘਰ ਹੈ। ਔਰ ਚੜ੍ਹਦਾ ਤੇ ਲਹਿੰਦਾ ਹਮੇਸ਼ਾ ਹੀ, ਮੈਂ ਕਹਾਂਗਾ ਇੰਡੀਆ ਤੇ ਪਾਕਿਸਤਾਨ ਹਮੇਸ਼ਾ ਹੀ ਇੱਕ ਭਾਈ ਦੇ ਤੌਰ ਤੇ ਭਾਈਚਾਰਕ ਸਾਂਝ ਜਿਹੜੀ ਮਜ਼ਬੂਤ ਰਹੇ, ਮੁਹੱਬਤਾਂ ਦੇ ਮੇਲੇ ਇਸ ਤਰ੍ਹਾਂ ਲੱਗਦੇ ਰਹਿਣ, ਅਸੀਂ ਆਉਂਦੇ ਜਾਂਦੇ ਰਹੀਏ, ਦਰਵਾਜ਼ੇ ਖੁੱਲੇ ਰਹਿਣ। ਅਸੀਂ ਤੁਸੀਂ ਅੰਮ੍ਰਿਤਸਰ ਆ ਕੇ ਜਿਹੜਾ ਆਪਣਾ ਨਾਸ਼ਤਾ ਕਰੋ, ਅਸੀਂ ਲਾਹੌਰ ਆ ਕੇ ਕਰੀਏ, ਚੱਲਦੀ ਰਹੇ। ਥੋੜੇ ਸਾਲ ਪਹਿਲੇ ਤਾਂ ਸੋਚਿਆ ਵੀ ਨਹੀਂ ਜਾ ਸਕਦਾ ਸੀ, ਇੱਕ ਦੂਜੇ ਨੂੰ ਕਾਲ ਕਰਨੀ ਵੀ ਇੰਨੀ ਮੁਸ਼ਕਲ ਸੀ ਕਿ ਨੰਬਰ ਦੇਖ ਕੇ ਅਗਲੇ ਬਲਾਕ ਕਰਦੇ ਸੀ। ਲੇਕਿਨ ਅੱਜ ਉਹ ਟਾਈਮ ਆ ਗਿਆ ਕਿ ਵਾਕਈ ਖਾਣ ਪੀਣ ਵੀ ਲੋਕ ਇੱਥੇ ਆਉਂਦੇ ਆ। ਚਲੋ 3-4 ਦਿਨ ਦਾ ਵੀਜ਼ਾ ਲੈ ਕੇ ਜਦੋਂ ਆਉਂਦੇ ਆ, ਉਹ ਰਹਿੰਦੇ, ਖਾਂਦੇ ਵੀ, ਪੀਂਦੇ ਵੀ, ਸ਼ਾਪਿੰਗ ਕਰਦੇ ਆ, ਉਸ ਇਲਾਕੇ ਗੁਰੂ ਘਰ ਦੇਖ ਕੇ ਚਲੇ ਜਾਂਦੇ ਆ। ਅਗਰ ਆਉਣ ਵਾਲੇ ਟਾਈਮ ਦੇ ਆਪਾਂ ਗੱਲ ਕਰੀਏ ਤਾਂ ਜਿਹੜੀ ਲਹਿੰਦੇ ਚੜ੍ਹਦੇ ਦੀ ਤਿਆਰਤ ਆ, ਟ੍ਰੇਡਿੰਗ ਆ, ਵਪਾਰ ਆ, ਉਹਦੇ ਬਾਰੇ ਤੁਹਾਡਾ ਕੀ ਖਿਆਲ? ਦੇਖੋ ਜੀ, ਉਹ ਕੰਮ ਜਿਹੜੇ ਨੇ ਉਹ ਸਰਕਾਰਾਂ ਦੇ ਨੇ। ਇੱਕ ਕਲਾਕਾਰ ਤੌਰ ਤੇ ਮੈਂ ਤਾਂ ਖੈਰ ਮੰਗਦਾ, ਖੈਰ ਮੰਗੀਏ ਤਾਂ ਜੋ ਖੈਰਾ ਮੰਗਣ ਦੀ ਜੁਸਤਜੂ ਬਾਕੀ ਰਹੇ। ਅਸੀਂ ਤੇ ਇਹੀ ਖੈਰ ਮੰਗਦੇ ਆ, ਵਪਾਰ ਵੀ ਖੁੱਲੇ, ਇਹ ਦਰਵਾਜ਼ੇ ਵੀ ਖੋਲਣ, ਮੁਹੱਬਤਾਂ ਦੇ ਜਿਹੜੇ ਇਹ ਹੁਣ ਸਫ਼ਰ ਸ਼ੁਰੂ ਹੋਏ ਨੇ, ਇਹ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਨ, ਅਸੀਂ ਮਿਲਦੇ ਜੁਲਦੇ ਰਹੀਏ, ਔਰ ਇਹ ਸੁੱਖ ਸਕੂਨ ਦੇ ਨਾਲ, ਅਮਨ ਦੇ ਨਾਲ, ਮੁਹੱਬਤ ਦੇ ਨਾਲ, ਜਿਹੜੀ ਕਿ ਇਸਲਾਮ ਦੀ ਪ੍ਰੀਚਿੰਗ ਹੈ। ਮੈਂ ਕਿਤੇ ਹੋਰ ਦੀ ਗੱਲ ਨਹੀਂ ਕਰ ਰਿਹਾ, ਜੋ ਹਜ਼ੂਰ ਦੀ ਸੁਨਨਤ ਹੈ ਕਿ ਜਿਹੜਾ ਕਿਸੇ ਦੀ ਇਬਾਦਤਗਾਹ ਤੇ ਮੈਲੀ ਅੱਖ ਰੱਖੇਗਾ, ਮੇਰੀ ਅਜ਼ਮਤ ਮੱਤ ਪਾਏਗਾ। ਅੱਛਾ, ਤੁਸੀਂ ਗੱਲ ਕੀਤੀ ਸੀ ਕੁਰਾਨ ਪਾਕ ਮੈਂ ਪੜ੍ਹ ਰਿਹਾ 2013 ਤੋਂ ਤਰਜਮੇ ਦੇ ਨਾਲ। ਜੀ ਕੁਰਾਨ ਪਾਕ ਤੁਸੀਂ ਜੋ ਪੜ੍ਹਿਆ, ਤੁਹਾਨੂੰ ਇੱਥੇ ਸਾਡੇ ਮੁਸਲਮਾਨਾਂ 'ਚ ਉਹ ਚੀਜ਼ ਨਜ਼ਰ ਆਈ ਆ? ਦੇਖੋ ਜੀ, ਸੱਚੀ ਗੱਲ ਕਰਨੀ ਹੈ, ਸੱਚੀ ਗੱਲ ਇਹ ਹੈ ਕਿ ਮੈਂ ਕੱਲ ਆਇਆ ਤੇ ਅਜੇ ਤੱਕ ਜਿੰਨੇ ਵੀ ਮੁਹੱਬਤੀ ਲੋਕਾਂ ਨੂੰ ਮਿਲੇ ਆ, ਮੈਂ ਬਹੁਤ ਅੱਛਾ ਲੱਗਿਆ। ਤੇ ਦੂਜੀ ਗੱਲ, ਮੈਂ ਆਪਣੀ ਗੱਲ ਕਰਾਂ ਤੇ ਅਸੀਂ ਨਹੀਂ ਜੱਜ ਕਿਸੇ ਨੂੰ ਕਰ ਸਕਦੇ ਕਿ ਕੌਣ ਕਿੰਨਾ ਕੁ ਮੁਸਲਮਾਨ ਹੈ ਜਾਂ ਕੌਣ ਕਿੰਨਾ ਕੁ, ਪਰ ਇੰਨਾ ਜ਼ਰੂਰ ਕਹਾਂਗਾ ਹਰ ਉਹ ਇਨਸਾਨ ਜਿਹੜਾ ਕੁਰਾਨ ਪਾਕ ਦੇ ਤੇ ਹਜ਼ੂਰ ਦੀ ਸੁਨਨਤਾਂ ਤੇ ਚੱਲਦਾ ਉਹ ਸੱਚਾ ਮੁਸਲਮਾਨ ਹੈ। ਜੇ ਉਹਦੇ ਚ ਮਾੜਾ ਜਿਹਾ ਵੀ ਕੋਈ ਬਲ ਹੈ ਜਾਂ ਮਾੜੀ ਜਿਹੀ ਵੀ ਕੋਈ ਹੈ ਤੇ ਉਹ ਹੋਰ ਬਹੁਤ ਕੁਝ ਹੋ ਸਕਦਾ, ਪਰ ਮੁਸਲਮਾਨ ਨਹੀਂ ਹੋ ਸਕਦਾ। ਤੁਹਾਡੀ ਜ਼ਿੰਦਗੀ 'ਚ ਕੀ ਫਰਕ ਆਇਆ ਤਰਜਮੇ ਨਾਲ ਕੁਰਾਨ ਪਾਕ ਪੜ੍ਹਨ ਤੋਂ ਬਾਅਦ? ਦੇਖੋ ਜੀ, ਮੈਂ ਜਿਸ ਦਿਨ ਦਾ ਸ਼ੁਰੂ ਕੀਤਾ ਉਹ ਸਿਰਫ ਇਹ ਹੈ ਵੀ ਉਹਦੇ 114 ਚੈਪਟਰ ਜਿਹੜੇ ਨੇ ਉਹ ਬਰਹੱਕ ਨੇ, ਅਸੀਂ ਉਸ ਨੂੰ ਆਪਣੀ ਅਕੀਦਤ ਪੇਸ਼ ਕਰਦੇ ਹਾਂ। ਔਰ ਜਿਸ ਤਰ੍ਹਾਂ ਸਾਡੇ ਮਜ਼ਹਬ 'ਚ ਵੀ, ਕਿਉਂਕਿ ਅਸੀਂ ਤੌਹੀਦ ਪ੍ਰਸਤ ਕੌਮ ਹੈ, ਸਿੱਖ ਸਮਾਜ ਜਿਹੜਾ ਉਹ ਹਮੇਸ਼ਾ ਇਹ ਸੋਚਦਾ ਕਿ ਜਿਹੜੇ ਪੈਗੰਬਰਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਹਮੇਸ਼ਾ ਹੀ ਸਾਰੇ ਮਾਸ਼ਰੇ ਲਈ, ਸਾਰੇ ਸਮਾਜ ਲਈ ਹੁੰਦੀਆਂ ਨੇ। ਅਸੀਂ ਉਹ ਤੋਂ ਜੋ ਵੀ ਉਹ ਪੈਗਾਮ ਉਹਨਾਂ ਨੇ ਮੁਹੱਬਤ ਦਾ ਵੰਡਿਆ
ਉਹ ਆਪਣੀ ਜ਼ਿੰਦਗੀ 'ਚ ਇੰਪਲੀਮੈਂਟ ਕਰੀਏ। ਔਰ ਜਿਵੇਂ ਜਿਸ ਤਰ੍ਹਾਂ ਦੀ ਲਾਈਫ ਸਟਾਈਲ ਜਾਂ ਜਿਸ ਤਰ੍ਹਾਂ ਦਾ ਜੀਵਨ ਸ਼ੈਲੀ ਉਹਨਾਂ ਨੇ ਜਿਉਣ ਬਾਰੇ ਦੱਸਿਆ, ਉਹਨਾਂ ਨੇ ਦੇਖੋ ਕਿੰਨੀ ਖੂਬਸੂਰਤ ਗੱਲ ਕਹੀ ਹੈ ਕਿ ਜੇ ਤੁਹਾਡਾ ਗੁਆਂਢੀ ਭੁੱਖਾ ਸੌਂ ਰਿਹਾ ਤੇ ਮੈਂ ਕਿੰਨੀ ਇਹ ਜਿਹੜਾ ਕੁਰਾਨ ਦਾ ਮੈਸੇਜ ਹੈ, ਜਿਹੜਾ ਹਰ ਟਾਈਮ ਮਤਲਬ ਕਿ ਸਫ਼ਰ ਕਰਦਾ ਸਾਡੇ ਆਲੇ ਦੁਆਲੇ, ਉਹ ਮੈਂ ਕਹਾਂਗਾ ਉਹ ਬਰਹੱਕ ਹੈ। ਅਸੀਂ ਉਹਦੇ ਅੱਗੇ ਮਤਲਬ ਆਪਣਾ ਸਲਾਮ ਵੀ ਪੇਸ਼ ਕਰਦੇ ਹਾਂ ਔਰ ਅਸੀਂ ਉਸ ਨੂੰ ਮੰਨਦੇ ਵੀ ਹਾਂ। ਤੇ ਦੂਜੀ ਗੱਲ, ਉਹਦੇ ਵਿੱਚ ਬਹੁਤ ਚੀਜ਼ਾਂ ਐਸੀਆਂ ਨੇ ਜਿਵੇਂ ਸੂਰਾ ਇਖਲਾਸ ਹੈ, ਮੈਂ ਕਹਾਂਗਾ ਇਸ ਤਰ੍ਹਾਂ ਦੀ ਤਾਰੀਫ ਜਿਹੜੀ ਹੈ ਉਹ ਮਾਲਕ ਦੀ, ਉਹ ਸਾਨੂੰ ਬਹੁਤ ਚੰਗਾ ਲੱਗਦਾ, ਕਿਉਂਕਿ ਮੈਂ ਫੇਰ ਉਹੀ ਗੱਲ ਕਹਿ ਰਿਹਾ, ਹਰ ਕੌਮ ਦੇ ਵਿੱਚ, ਹਰ ਦੇਸ਼ ਦੇ ਵਿੱਚ, ਹਰ ਬੋਲੀ ਦੇ ਵਿੱਚ ਪੈਗੰਬਰ ਪੈਦਾ ਹੋਇਆ ਤੇ ਉਹਨੇ ਆਪੋ ਆਪਣੇ ਢੰਗ ਨਾਲ ਆਪਣੀ ਗੱਲ ਕਹੀ ਹੈ। 1,24,000 ਬਿਲਕੁਲ, ਜਿਸ ਤਰ੍ਹਾਂ ਇਸਲਾਮ ਦੇ ਵਿੱਚ 1,24,000 ਨੇ, ਉਸੇ ਤਰ੍ਹਾਂ ਹਰ ਮਜ਼ਹਬ, ਹਰ ਕੌਮ ਦੇ ਆਪਣੇ ਆਪਣੇ ਪੈਗੰਬਰ, ਆਪਣੇ ਆਪਣੇ ਰਹਿਬਰ ਪੈਦਾ ਹੋਏ ਜਿਨ੍ਹਾਂ ਨੇ ਆਪੋ ਆਪਣੀ ਗੱਲ ਕੀਤੀ। ਤੇ ਮੈਂ ਤਾਂ ਇਹ ਕਹਾਂਗਾ ਸਾਰੇ ਧਰਮ ਇੱਕ ਦੀ ਹੀ ਗੱਲ ਕਰ ਰਹੇ ਨੇ, ਰੱਬ ਦੀ। ਹਾਂ, ਤੇ ਗੁਰੂ ਗ੍ਰੰਥ ਸਾਹਿਬ ਦਾ ਜੇ ਕਿਸੇ ਦੇ ਆਈਡੀਓਲੋਜੀ ਜਾਂ ਸਾਰਾ ਸਮਝਣਾ ਹੋਵੇ ਤਾਂ ਉਹ ਵੀ ਇੱਕ ਓਂਕਾਰ ਹੈ, ਜਿਹੜਾ ਕਹਾਂਗੇ ਵੀ ਏਕ ਪਿਤਾ ਏਕਸ ਕੇ ਹਮ ਬਾਰ। ਇਹ ਉਹ ਸ਼ਿੱਦਤ ਪਸੰਦਾਂ ਦੀ ਸੋਚ ਹੋ ਸਕਦੀ ਹੈ, ਜਿਹੜੇ ਕਹਿੰਦੇ ਆ ਵੀ ਨਹੀਂ ਕਿਸੇ ਕੋ ਬਹਿਣਾ ਨਹੀਂ, ਆਪਾਂ ਉਹਨਾਂ ਵਰਗੇ ਹੋ ਜਾਾਂਗੇ। ਲੇਕਿਨ ਜਿਹੜਾ ਬੰਦਾ ਥੋੜਾ ਜਿਹਾ ਸਮਝ ਸ਼ਊਰ ਰੱਖਦਾ, ਅਕਲ ਰੱਖਦਾ, ਉਹਨੂੰ ਪਤਾ ਕਿ ਨਹੀਂ, ਰੱਬ ਸਾਰਿਆਂ ਦਾ ਇੱਕ, ਆਦਮ ਦੀ ਔਲਾਦ ਆ ਅਸੀਂ, ਅੱਗੋਂ ਸਾਡੀਆਂ ਸ਼ਾਖਾ ਬਣ ਗਈਆਂ, ਤੇ ਜਾਂਦੇ ਜਾਂਦੇ ਸਾਨੂੰ ਉਹ ਨਾਤ ਦੇ ਦੋ ਬੋਲ ਜ਼ਰੂਰ ਸੁਣਾਓ। ਜੀ ਜੀ ਜੀ, ਬਿਲਕੁਲ। ਮੈਂ ਤੁਹਾਡਾ ਧੰਨਵਾਦੀ ਵੀ ਹਾਂ ਕਿ ਅੱਜ ਜਿੰਨੇ ਵੀ ਸਾਡੇ ਦੋਸਤ ਇਸ ਗੱਲਬਾਤ ਨੂੰ ਸੁਣਨਗੇ, ਮੈਂ ਇੱਕ ਗੱਲ ਜ਼ਰੂਰ ਇਸ ਮੁਤਲਕ ਕਹਾਂਗਾ ਕਿ ਜਦੋਂ ਤੁਸੀਂ ਕਿਸੇ ਦੂਸਰੇ ਮਜ਼ਹਬ ਨੂੰ, ਦੂਸਰੇ ਉਸ ਨੂੰ ਪੜ੍ਹਦੇ ਹੋ, ਬਾਚਦੇ ਹੋ, ਮੈਂ ਕਹਾਂਗਾ ਖੁਦ ਪੜ੍ਹੋ ਪਹਿਲਾਂ ਤਾਂ, ਕਿਸੇ ਤੋਂ ਸੁਣੋ ਨਾ। ਉਹਦੇ ਧਰਮ ਗ੍ਰੰਥ ਨੂੰ ਪੜ੍ਹੋ, ਉਹਦੇ ਜੋ ਪ੍ਰੋਫਿਟ ਦੀ ਜੋ ਲਾਈਫ ਹੈ ਸਾਰੀ, ਉਹਨੂੰ ਪੜ੍ਹੋ, ਫਿਰ ਤੁਹਾਨੂੰ ਕੋਈ ਗੱਲ ਸਮਝ ਆਏਗੀ। ਸੋ ਲਓ, ਮੈਨੂੰ ਜਿੰਨਾ ਕੁ ਮੈਂ, ਕਿਉਂਕਿ ਮੈਂ ਤਾਲਿਬ ਇਲਮ ਹਾਂ, ਮੈਂ ਕੋਈ ਇਸਲਾਮਿਕ ਸਕਾਲਰ ਨਹੀਂ ਹਾਂ, ਮੈਂ ਆਪਣੀ ਸੋਚ ਮੁਤਾਬਕ ਜਾਂ ਜੋ ਮੇਰੇ ਜਜ਼ਬਾਤ ਮੈਂ ਹਜ਼ੂਰ ਦੇ ਬਾਰੇ ਸੋਚੇ ਉਹ ਮੈਂ ਤੁਹਾਡੇ ਨਾਲ ਪੇਸ਼ ਕਰਦਾ। ਤੇਰੇ ਸਬਜ਼ ਗੁੰਬਦਾਂ ਦੀ ਛਾਵੇਂ ਹਬੀਬੁੱਲਾ, ਕੜੀ ਪਲ ਦੋ ਪਲ ਅਸੀਂ ਬਹਿ ਆਈਏ, ਹੋਵੇ ਨਜ਼ਰ ਤੇਰੀ ਗੁਨਾਹਗਾਰ ਉੱਤੇ, ਦੁਖੜੇ ਦਿਲ ਤੇ ਦਿਲਬਰ ਨੂੰ ਕਹਿ ਆਈਏ। ਸੋਹਣੇ ਨਬੀ ਦੀਆਂ ਸਿਫਤਾਂ ਕੀ ਆਖਾਂ, ਕੁੱਲ ਨਬੀਆਂ ਦਾ ਸਰਦਾਰ ਆਇਆ, ਜਿਹਦਾ ਆਸਰਾ ਕੁੱਲ ਬੇਸਹਾਰਿਆਂ ਨੂੰ, ਐਸਾ ਵਿੱਚ ਮਦੀਨੇ ਗਮਗਾਰ ਆਇਆ। ਮੇਰੇ ਆਕਾ ਦੀਆਂ ਸਿਫਤਾਂ ਕੀ ਆਖਾਂ, ਉਹ ਬੋਲੇ ਤੇ ਅੱਲਾ ਪਿਆ ਬੋਲਦਾ ਏ, ਕੈਸਾ ਨੂਰ ਇਲਾਹੀ ਉਸ ਰੱਬ ਦਾ ਏ, ਜਿਹਨੇ ਜੱਗ ਵਿੱਚ ਪੈਦਾ ਇਸਲਾਮ ਕੀਤਾ, ਉਹਨੂੰ ਫਿਕਰ ਯਾਰਾ ਸਾਡੇ ਸਭ ਦਾ ਏ, ਜਿਹਦੇ ਇੱਕ ਇਸ਼ਾਰੇ ਚੰਨ ਹੋਇਆ ਟੁਕੜੇ, ਹੋਇਆ ਟੁਕੜੇ, ਹੋਇਆ ਟੁਕੜੇ, ਐਸਾ ਚੰਨਾ ਚੋ ਚੰਨ ਬਾ ਕਮਾਲ ਆਇਆ। ਮੇਰੇ ਆਕਾ ਦੀਆਂ ਸਿਫਤਾਂ ਕੀ ਆਖਾਂ, ਮੇਰੇ ਨਬੀ ਦੀਆਂ ਸਿਫਤਾਂ ਕੀ ਆਖਾਂ। ਬਹੁਤ ਸ਼ੁਕਰੀਆ। ਸਾਡੇ ਨਾਲ ਸੀਗੇ ਜੀ ਚੜ੍ਹਦੇ ਪੰਜਾਬ ਦੇ ਮਸ਼ਹੂਰ ਸਿੰਗਰ, ਜਿਨ੍ਹਾਂ ਨੇ ਨਾਤ ਪੜ੍ਹ ਕੇ, ਨਬੀ ਦੀ ਸ਼ਾਨ ਦੇ ਵਿੱਚ ਨਾਤ ਪੜ੍ਹ ਕੇ ਬੇਸ਼ੁਮਾਰ ਜਿਹੜੀ ਉਹ ਇਹਨਾਂ ਨੂੰ ਮਸ਼ਹੂਰੀ ਮਿਲੀ ਆ, ਇਹਨਾਂ ਦੀ ਗੱਲਬਾਤ ਜਿਹੜੀ ਪੰਜਾਬੀਆਂ ਤੱਕ ਪਹੁੰਚੀ ਆ, ਉਹ ਮੌਜੂਦ ਸੀਗੇ ਜੀ ਸਤਨਾਮ ਪੰਜਾਬੀ। ਤੇ ਇਹ ਚੜ੍ਹਦੇ ਪੰਜਾਬ ਤੋਂ ਅੱਜ ਇੱਥੇ ਵਰਲਡ ਪੰਜਾਬੀ ਕਾਨਫਰੰਸ ਵਿੱਚ ਆਏ ਸੀਗੇ, ਤੇ ਸਾਨੂੰ ਬੜਾ ਸਾਡੇ ਧੰਨਵਾਦ ਕਿ ਅੱਜ ਮਿਲੇ ਆ, ਚਲੋ ਗੱਲਬਾਤ ਕਰਨ ਦਾ ਮੌਕਾ ਮਿਲਿਆ। ਤੇ ਇਹਨਾਂ ਦਾ ਬਹੁਤ ਸ਼ੁਕਰੀਆ ਜੀ, ਇਹਨਾਂ ਨੇ ਨਬੀ ਦੀ ਸ਼ਾਨ ਦੇ ਵਿੱਚ ਨਾਤ ਪੜ੍ਹ ਕੇ ਜਿੱਥੇ ਪੰਜਾਬੀਆਂ ਦੇ ਦਿਲ ਜਿੱਤੇ, ਉੱਥੇ ਨਾਲ ਨਾਲ ਮੁਸਲਮਾਨ ਜਿੱਥੇ ਵੀ ਦੁਨੀਆ 'ਚ ਬੈਠੇ ਆ, ਉਹਨਾਂ ਦੇ ਦਿਲ ਵੀ ਜਿਹੜੇ ਜਿੱਤੇ ਆ ਜੀ। ਇਸੇ ਤਰ੍ਹਾਂ ਹੀ ਪਿਆਰ ਮੁਹੱਬਤ ਸਾਡੇ ਦਰਮਿਆਨ ਬਣਿਆ ਰਵੇ, ਔਰ ਉਹਦੇ ਵਿੱਚ ਇਹੀ ਆ ਕਿ ਅਸੀਂ ਇੱਕ ਦੂਜੇ ਨੂੰ ਇੱਜ਼ਤ ਦਈਏ, ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਇੱਕ ਦੂਜੇ ਨੂੰ ਆਪਣੇ ਸਮਝੀਏ, ਗੈਰ ਨਾ ਸਮਝੀਏ। ਬਿਲਕੁਲ ਠੀਕ ਆ ਜੀ। ਤੇ ਇਹ ਚੀਜ਼ਾਂ ਇਸੇ ਤਰ੍ਹਾਂ ਇਨਸ਼ਾਅੱਲਾ ਅਸੀਂ ਕਾਇਮ ਰੱਖਣ ਦੀ ਕੋਸ਼ਿਸ਼ ਕਰੀ ਦੀ ਆਪਣੇ ਵੀਡੀਓ ਰਾਹੀਂ। ਤੇ ਸਾਡੇ ਨਾਲ ਜੁੜੇ ਰਹੋ ਜੀ, ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਰੂਬਰੂ ਕਰਦੇ ਰਵਾਂਗੇ ਜੀ। ਰੱਬ ਰਾਖਾ।